एस जयशंकर एक वेटर वांग वाइट हाउस के बाहर बैठा रहा और मोदी नूं फिर भी इनविटेशन नहीं मिला। कोई भी जड़ा ट्रंप का नॉमिनी जिन्हां दी कन्फर्मेशन होनी है वो एस जयशंकर नूं नहीं मिला। व्यूअर्स वेलकम बैक आवर प्रोग्राम। सो व्यूअर्स गलबात करन जा रहे हैं कि भारत का विदेश मंत्री एस जयशंकर 3 दिन वाशिंगटन डीसी आके तरले मिन्नतां करदा रहा कि 20 जनवरी नूं प्रेजिडेंट ट्रंप के सौं चुक समागम में मोदी नूं भी सद्दा पत्र दिता जाए। पर सद्दा पत्र तां की मिलना सी? प्रेजिडेंट ट्रंप जां उसका कोई भी वड्डा अधिकारी एस जयशंकर नूं नहीं मिलिया। निम्मो चोणा एस जयशंकर बड़ी बुरी तरह बेइज्जती करा के वापस दिल्ली के जहाजे चढ़ आया। इस नूं कहा जाता है कि बड़े बेआबरू होकर तेरे कूचे से हम निकले। सो इस बारे आप गलबात करने जा रहे हैं। सो असीं चाहांगे एक दूसरे इस तरह बने रहना, देखन सुनने लिखन लिए तुहाडा सब का बहुत बहुत शुक्रिया जी। डॉक्टर साहब की कहना चाहोगे? बड़ा खूबसूरत गालिब का शेयर क्या ये मुकम्मल शेयर है कि निकलना खुल्द से आदम का सुनते आए हैं लेकिन बड़े बेआबरू होकर तेरे कूचे से हम निकले। क्योंकि एक कहानी जड़ी क्रिश्चियनिटी, जूडिज़म, इस्लाम आदम और ईव दी है, खुल्द हैवन नूं कहंदे ने। और ये जड़ी कहानी है आदम और हवा दी उस ची है कि भाई किवें रब ने वो गार्डन ऑफ ईडन दा गार्डन दे विच ਜਿਹੜਾ आदम और ईव ਨੂੰ ਬਿਠਾਇਆ, ਉਹਨਾਂ ਨੂੰ ਕਿਹਾ ਵੀ ਮੌਜਾਂ ਕਰੋ, ਇੱਥੇ ਸਭ ਖਾ ਸਕਦੇ ਹੋ ਪਰ ਆ ਇੱਕ ਫਰੂਟ ਹੈ ਇਹਨੂੰ ਨਹੀਂ ਖਾਣਾ ਹੈ। ਔਰ ਉਹ ਜਿਵੇਂ ਫਿਰ ਉਹ ਔਰਤ ਨੂੰ ਦੋਸ਼ੀ ਦੱਸਿਆ ਜਾਂਦਾ ਹੈ ਵੀ ਉਹਨੂੰ ਕਿਹਾ ਵੀ ਇਹ ਕੋਈ ਖਾਸ ਹੀ ਹੋਣਾ, ਇਹ ਖਾ, ਉਹਨੇ ਉਹ ਖਾਧਾ ਤੇ ਰੱਬ ਨੇ ਸਜ਼ਾ ਦਿੱਤੀ, ਉਹਨਾਂ ਨੂੰ ਖੁਲਦ ਨੂੰ ਜਿਹੜਾ ਉਹ ਕੱਢਤਾ ਉੱਥੋਂ ਉਸ ਗਾਰਡਨ 'ਚੋਂ। ਫਿਰ ਹਵਾ ਵੀ मगर ही आ गई। सो गालिब ने उस कहानी वाल इशारा किया कि निकलना खुल्द से आदम का सुनते आए हैं। वो तो होंदे सी लेकिन बड़े बेआबरू होकर तेरे कूचे से हम निकले। छत्तर खांदे बाहर कढ़िया उन्हें गली चों मल्ले वालियां ने फड़ के। हुण हाल एस जयशंकर दा शायद इस शहर की जिहड़ी हकीकत है उहदे नालों भी माड़ा। हुण एस जयशंकर मैं जदों उहनूं कहंदा भी उहदे तुसीं शक्ल ध्यान नाल देखो तो एक तां वैसे कदी कदाई कब्ज़ होंदी, एक क्रॉनिक कॉन्स्टिपेशन होंदी। ਜਿਹੜੇ क्रॉनिक कॉन्स्टिपेशन वाले ਹੁੰਦੇ ਨੇ ਉਹ ਜਿਵੇਂ ਬੈਠੇ ਹੁੰਦੇ ਨੇ ਤੇ ਉਹਨਾਂ ਦੇ ਚਿਹਰੇ ਤੇ ਇਹਦਾ ਚਿਹਰੇ ਦੇ ਉੱਤੇ ਪਰਮਾਨੈਂਟ ਜਿਹੜਾ ਹੈ ਉਹ क्रॉनिक कॉन्स्टिपेशन ਵਾਲੇ ਜਿਹੜੇ ਨੇ ਉਹ ਉਸ ਤਰ੍ਹਾਂ ਹੀ ਉਹਦੀ ਸਾਰਾ ਮੂੰਹ ਬਣਿਆ ਹੋਇਆ। ਹੁਣ ਜਿਵੇਂ ਅਸੀਂ ਪਿਛਲੇ ਸੈਗਮੈਂਟਸ 'ਚ ਜ਼ਿਕਰ ਕੀਤਾ ਵੀ ਕਿੰਨੀ ਫਲॉप ਫੋਰਨ ਪਾਲਿਸੀ ਰਹੀ। ਹੁਣ ਇਹ ਐਸ ਜयशंकर ਸੈਕੰਡ ਥਰਡ ਜਨਰੇਸ਼ਨ ਡਿਪਲੋਮੈਟ, ਪਿਓ ਵੀ ਦਾ ਚਾਈਨੀਜ਼ ਵੀ ਆਂਦੀ, ਸਾਊਥ ਦਾ ਲੱਭ ਕੇ ਲਿਆਂਦਾ ਮੋਦੀ ਨੇ ਔਰ ਬਿਲਕੁਲ ਜਿਹੜਾ ਉਹ ਹਿੰਦੂਤਵਾ ਦੇ ਰੰਗ 'ਚ ਰੰਗਿਆ। ਔਰ ਪ੍ਰੈਸ ਕਾਨਫਰੰਸਿਸ ਵੇਲੇ ਯੂਰਪ ਵਾਲਿਆਂ ਨੂੰ ਦੂਜਿਆਂ ਨੂੰ ਵੰਗਾਰਨ ਵਾਲਾ ਕਿ ਜੀ ਜੇ ਅਸੀਂ ਖਰੀਦਦੇ ਹਾਂ, ਸਾਡੀ ਇੰਡੀਪੈਂਡੈਂਟ ਫੋਰਨ ਪਾਲਿਸੀ ਹੈ, ਅਸੀਂ ਕੋਈ ਦੇਣਦਾਰ ਨਹੀਂ, ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ। ਜੇ ਤੁਸੀਂ ਈਵਨ 2-3 ਸਾਲ ਪਹਿਲਾਂ ਦਾ ਇਹਦਾ ਰਵੱਈਆ ਜਾਂ ਦੂਸਰਾ ਦੇਖੋ ਜਿਸ ਲੈਵਲ ਦੇ ਉੱਤੇ ਹਾਲਾਂ ਔਰ ਉੱਥੇ ਉਹੀ ਇੰਡੀਆ ਫਸਟ ਔਰ ਮੇਡ ਇਨ ਇੰਡੀਆ ਔਰ ਸਵਾਭਿਮਾਨ ਔਰ ਦੂਜਾ ਹਾਲਾਂ ਘਰ ਵਾਲੀ ਉਹਦੀ ਜਾਪਾਨੀ ਹੈ, ਮੁੰਡੇ ਉਹਦੇ ਜਿਹੜੇ ਨੇ ਉਹਨਾਂ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ। ਇਹ ਕਿਸ ਕਿਸਮ ਦੇ ਜਿਹੜੇ ਝੂਠ ਦੇ ਨਾਲ ਲੋਕਾਂ ਨੂੰ ਭਰਮਾਉਂਦੇ ਨੇ ਔਰ ਦੂਸਰਾ ਕਰਦੇ ਨੇ। ਔਰ ਕਿਉਂਕਿ ਝੂਠੇ ਨੂੰ ਝੂਠਾ ਟੱਕਰਿਆ ਹੁੰਦਾ, ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਨੇ। ਇਹਦੇ ਬਾਵਜੂਦ ਜੇ ਕੋਈ ਟਰੂਲੀ ਪ੍ਰਾਈਮ ਮਿਨਿਸਟਰ ਜਿਹੜਾ ਪਾਲਿਸੀ ਬੇਸਡ ਜਜਮੈਂਟ ਕਰ ਰਿਹਾ ਹੁੰਦਾ ਤੇ ਐਸ ਜयशंकर ਨੂੰ ਕਦੋਂ ਦਾ ਚੁੱਕ ਕੇ ਬਾਹਰ ਕੱਢਿਆ ਹੁੰਦਾ ਮਿਨਿਸਟਰੀ 'ਚੋਂ ਪਿਛਲੇ ਵੇਲੇ ਕਿ ਤੁਹਾਡਾ ਕਿਉਂਕਿ 2000 ਜਿਹੜੀ ਹੈ 2024 ਦੇ ਵਿੱਚ ਹੀ ਟੋਟਲ ਫਲॉप ਸੀ। ਪਰ ਮੋਦੀ ਜਦੋਂ ਦੁਬਾਰਾ ਬਣਿਆ ਫਿਰ ਰੱਖਿਆ। ਹੁਣ ਤੁਸੀਂ ਫੋਰਨ ਪਾਲਿਸੀ ਕੀ ਹੁੰਦੇ ਤੁਸੀਂ ਆਰਟੀਕੂਲੇਟ ਕਰਦੇ ਹੋ ਆਪਣੇ ਮੁਲਕ ਦੀ ਪੋਜੀਸ਼ਨ, ਤੁਸੀਂ ਜਿਹੜੇ ਲੂਪ ਹੋਲ ਨੇ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹੋ। ਜਿੱਥੇ ਡਾਇਰੈਕਟ ਟਕਰਾਅ ਹੁੰਦਾ ਉੱਥੇ ਤੁਸੀਂ ਡਿਪਲੋਮੇਸੀ ਦੇ ਨਾਲ ਹੌਸਟਿਲਿਟੀ ਘਟਾਉਂਦੇ ਹੋ ਤੇ ਤੁਸੀਂ ਗੁੱਡਵਿਲ ਦੀਆਂ ਪਾਕਟਸ ਕ੍ਰੀਏਟ ਕਰਦੇ ਹੋ। ਫੋਰਨ ਮਿਨਿਸਟਰੀ ਦਾ ਤਾਂ ਮਕਸਦ ਇਹੀ ਹੈ। ਲੇਕਿਨ ਜਿਸ ਲੈਵਲ ਦੇ ਉੱਤੇ ਤੁਸੀਂ ਐਸ ਜयशंकर ਹੁੰਦਾ ਉਹ ਤਾਂ ਐ ਪ੍ਰੈਸ ਕਾਨਫਰੰਸਿਸ ਜਾਂ ਇੰਡੀਆ ਦੇ ਕੇਸ ਨੂੰ ਐਂ ਪ੍ਰੈਜ਼ੈਂਟ ਕਰ ਰਿਹਾ ਹੁੰਦਾ ਜਿਵੇਂ ਉਹ BJP ਦੇ ਕਿਸੇ ਜਲਸੇ 'ਚ ਐਡਰੈਸ ਕਰ ਰਿਹਾ। ਉਹਦੇ 'ਚ ਕੋਈ ਵੀ ਜਿਹੜਾ
ਉਹ ਹਾਲਾਂ ਕਰੀਅਰ ਡਿਪਲੋਮੈਟ ਰਿਹਾ ਪਰ ਐਸਾ ਹਿੰਦੂਤਵਾ ਦਾ ਫਤੂਰ ਦਿਮਾਗ ਨੂੰ ਚੜਿਆ ਹੋਇਆ ਔਰ ਮੋਦੀ ਦਾ ਟਰਸਟਵਰਦੀ, ਉਹਨੂੰ ਵੀ ਲੱਗਦਾ ਕਿ ਵੀ ਉਹਨੂੰ ਪ੍ਰੋਟੈਕਟ ਕਰਦਾ। ਹੁਣ ਕਿਉਂਕਿ 2024 ਵਰਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫਲॉप ਫੋਰਨ ਪਾਲਿਸੀ ਦੇ ਐਂਗਲ ਤੋਂ, ਜਿਹਨੂੰ ਅਸੀਂ ਆਲਰੇਡੀ ਡਿਸਕਸ ਕੀਤਾ ਹੈ। ਰਸ਼ੀਆ ਅਮਰੀਕਾ ਰਿਲੇਸ਼ਨਸ਼ਿਪ 'ਚ ਇੰਡੀਆ ਦਾ ਕੋਈ ਬੈਲੈਂਸ ਨਹੀਂ ਰਿਹਾ, ਬਿਲਕੁਲ ਰਸ਼ੀਆ ਦੇ ਜਾ ਕੇ ਪੈਰਾਂ 'ਚ ਡਿੱਗ ਪਏ। ਸੈਂਕਸ਼ਨਸ ਜੋ ਲਾਈਆਂ ਸੀ ਉਹਨਾਂ ਨੂੰ ਵਾਇਲੇਟ ਕੀਤਾ। ਫਿਰ ਜਿਹੜਾ ਮਿਡਲ ਈਸਟ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਨਾ ਇੱਧਰਲੇ ਖੁਸ਼ ਨਾ ਉੱਧਰਲੇ ਖੁਸ਼। ਗੁਆਂਢ ਦੀ ਜੇ ਗੱਲ ਕਰੀਏ ਤਾਂ ਈਵਨ ਬੰਗਲਾਦੇਸ਼ 'ਚ ਜਿਵੇਂ ਇੰਨਾ ਵੱਡਾ ਕੂ ਹੁੰਦਾ ਔਰ ਇਹ ਸੁੱਤੇ ਰਹਿੰਦੇ ਨੇ ਔਰ ਫਿਰ ਬਲੇਮ ਅਮਰੀਕਾ ਨੂੰ, ਅਮਰੀਕਾ ਦੀ ਡੀਪ ਸਟੇਟ ਨੂੰ ਔਰ ਉਹ ਸਾਰੇ ਨੂੰ ਕਰਦੇ ਨੇ। ਹੁਣ ਜਦੋਂ ਲਾਸਟ ਵਿਜ਼ਿਟ ਵੇਲੇ ਜਦੋਂ ਮੋਦੀ ਇੱਥੇ ਆਇਆ ਉਦੋਂ ਜੇ ਇਲੈਕਸ਼ਨ ਹੋਣੀ ਸੀ ਨਵੰਬਰ ਤੋਂ ਪਹਿਲਾਂ, ਅਤੇ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਮੋਦੀ ਨੂੰ ਮੈਂ ਮਿਲਾਂਗਾ, ਹਾਂਜੀ। ਪਰ ਮੋਦੀ ਆਇਆ, ਬਾਈਡਨ ਦਾ ਤਾਂ ਕੁਆਡ ਦੀ ਮੀਟਿੰਗ ਦੇ ਬਹਾਨੇ ਬਾਈਡਨ ਦਾ ਤਾਂ ਘਰ ਪੈਨਸਿਲਵੇਨੀਆ 'ਚ ਚਲਾ ਗਿਆ, ਟਰੰਪ ਨੂੰ ਨਹੀਂ ਮਿਲਿਆ। ਉਹਨੂੰ ਲੱਗਦਾ ਸੀ ਕਿ ਵੀ ਸ਼ਾਇਦ ਇਹ ਹੁਣ ਲੂਜ਼ਰ ਹੋਏ ਔਰ ਉਸ ਤੋਂ ਪਹਿਲਾਂ ਹੀ ਬਦਨਾਮੀ ਹੋ ਚੁੱਕੀ ਸੀ। ਹੁਣ ਇਹ ਸਾਰੀਆਂ ਚੀਜ਼ਾਂ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ, ਅਡਾਨੀ ਦੇ ਮੁੱਦੇ 'ਤੇ ਇਹ ਸਾਰਾ ਚੱਲ ਹੀ ਰਿਹਾ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਹੁਣ ਜਦੋਂ ਟਰੰਪ ਬਾਰੇ ਕਿਹਾ ਜਾਂਦਾ, ਠੀਕ ਕਿਹਾ ਜਾਂਦਾ ਕਿ ਉਹਦੇ ਲਫ਼ਜ਼ਾਂ ਦੇ ਨਾਲ ਕਦੇ ਉਹਨੂੰ ਨਾ ਤੋਲੋ ਵੀ ਉਹਦੇ ਦਿਲ 'ਚ ਕੀ ਚੱਲ ਰਿਹਾ, ਕੀ ਉਹਨੇ ਕਹਿਣਾ ਹੈ, ਕੀ ਕਰਨਾ ਹੈ। ਇਹ ਨਹੀਂ ਹੈ ਵੀ ਉਹ ਇੰਪਲਸਿਵ ਹੈ ਜਾਂ ਦੂਜਾ ਇੰਪਲਸਿਵ ਵੀ ਨਹੀਂ ਹੈ। ਉਹ ਬੜਾ ਉਹਦਾ ਕੈਲਕੂਲੇਟਡ ਹੁੰਦਾ। ਉਹ ਇੱਕ ਚੰਗੇ ਜਿਹੜਾ ਪਲੇਅਰ ਵਾਂਗੂ, ਚੈਸ ਪਲੇਅਰ ਵਾਂਗੂ ਉਹਨੂੰ ਪਤਾ ਹੈ ਵੀ ਉਹਨੇ ਕਿਹੜੀ ਚਾਲ ਚੱਲਣੀ ਹੈ। ਹੁਣ ਵਰਬਲੀ ਤਾਂ ਉਹਨੇ ਮੋਦੀ ਮਾਈ ਫਰੈਂਡ ਮੋਦੀ ਕਹਿ ਕੇ ਵੀ ਐਡਰੈਸ ਕਰਦਾ ਰਿਹਾ ਇੱਕ ਜ਼ਮਾਨੇ 'ਚ, ਪਰ ਨਾਲ ਦੀ ਨਾਲ ਇੰਡੀਆ ਇਜ਼ ਏ ਕਿੰਗ ਆਫ ਟੈਰਿਫਸ, ਇਹ ਵੀ ਉਹਨੇ ਦੱਸ ਵੀ ਦਿੱਤਾ ਉਹਦੀਆਂ ਪ੍ਰਾਇਰਟੀ ਸੀ ਨੇ। ਪਰ ਮੋਦੀ ਪ੍ਰਤੀ ਜਾਂ ਇੰਨੀ ਜਿਹੜਾ ਗੁੱਸਾ ਔਰ ਨਫ਼ਰਤ ਟਰੰਪ ਲੈ ਕੇ ਬੈਠਾ ਹੋਇਆ, ਇੰਨਾ ਸ਼ਾਇਦ ਜਿਹੜੇ ਮੋਦੀ ਦੇ ਜਾਂ ਇੰਡੀਆ ਦੇ ਕ੍ਰਿਟਿਕ ਨੇ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੋਣਾ ਕਿ ਵੀ ਹੁਣ 20 ਤਰੀਕ ਨੂੰ 20 ਜੂਨ ਨੂੰ ਸਹੁੰ ਚੁੱਕ ਸਮਾਗਮ ਹੈ। 10 ਮੁਲਕਾਂ ਦੇ ਹੈਡ ਆਫ ਸਟੇਟਸ ਨੂੰ ਟਰੰਪ ਨੇ ਇਨਵਾਈਟ ਕੀਤਾ ਹੈ ਕਿ ਉਹਦੇ 'ਚ ਆਓ, ਉਹਨੂੰ ਵੱਡੀ ਸੈਲੀਬ੍ਰੇਸ਼ਨ ਮਨਾਉਣ। ਜਿਹਨਾਂ ਚੀਨ ਵੀ ਹੈ, ਇਟਲੀ ਵੀ ਹੈ, ਐਲ ਸੈਲਵਾਡੋਰ ਵਰਗੇ ਨਿੱਕੇ ਮੁਲਕ ਨੇ, ਉਹਦੇ 'ਚ ਇੰਡੀਆ ਨਹੀਂ ਹੈ, ਮੋਦੀ ਨਹੀਂ ਹੈ। ਹੁਣ ਉਹਨਾਂ ਨੂੰ ਬੜਾ ਸ਼ੌਕ ਲੱਗਾ ਕਿਉਂਕਿ ਆਪਣੀ ਡੋਮੈਸਟਿਕ ਕਰਾਊਡ ਨੂੰ ਵੀ ਉਹਨਾਂ ਨੇ ਆਪਣਾ ਸੌਦਾ ਵੇਚਣਾ ਔਰ ਉਹ ਖੁਦ ਹੀ ਮੰਨ ਬੈਠੇ ਵੀ ਅਸੀਂ ਤਾਂ ਇੰਟਰਨੈਸ਼ਨਲ ਵਰਲਡ ਲੀਡਰ ਬਣ ਗਿਆ। ਮੋਦੀ ਤੋਂ ਬਿਨਾਂ ਤਾਂ ਨਾ ਟਰੰਪ ਕੋਈ ਫੈਸਲਾ ਕਰਦਾ ਨਾ ਪੁਤਿਨ ਕਰਦਾ। ਹਾਲਾਂਕਿ ਚਾਈਨਾ ਨੇ ਵੀ ਉਹਦੀ ਔਕਾਤ ਦਿਖਾ ਦਿੱਤੀ ਹੈ, ਰਸ਼ੀਆ ਦੇ ਤਾਂ ਪੈਰੀਂ ਪਏ ਨੇ ਜਾ ਕੇ। ਹੁਣ ਇਸ ਸਾਰੇ ਦੇ ਚੱਲਦਿਆਂ ਮੋਦੀ ਨੂੰ ਲੱਗਾ ਲੈ ਇਹ ਕਿਹੜੀ ਗੱਲ ਹੈ ਕਿ ਵੀ ਸਾਨੂੰ ਸੱਦਾ ਨਾ ਮਿਲੇ। ਉਹਨੇ ਕਿਹਾ ਜੀ ਹੁਣ ਆ ਰਹੇ ਨੇ ਟਰੰਪ ਦੇ ਨਵੇਂ ਵੀ, ਉਹਨਾਂ ਦੇ ਨਾਲ ਵੀ ਜਾ ਕੇ ਗੰਢ ਸੰਢ ਕਰੀਏ। ਅਤੇ ਉਹਨਾਂ ਨੇ ਐਸ ਜੈ ਸ਼ੰਕਰ ਨੂੰ ਉਹਨਾਂ ਦਿਨਾਂ 'ਚ 25, 26, 27 ਦਸੰਬਰ ਵਾਲੇ ਜਿਹੜੇ ਉਹ ਪੀਰੀਅਡ ਹੈ, ਦਸੰਬਰ 2021 ਤੋਂ ਬਾਅਦ ਤਾਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਇਹ ਤਾਂ ਹੌਲੀਡੇ ਸੀਜ਼ਨ ਹੁੰਦਾ ਵਾਸ਼ਿੰਗਟਨ DC 'ਚ, ਕ੍ਰਿਸਮਸ ਸੈਲੀਬ੍ਰੇਸ਼ਨ ਦੂਜੀਆਂ, ਕੋਈ ਕਿਸੇ ਨੂੰ ਮਿਲਦਾ ਨਹੀਂ ਹੈ। ਔਰ ਇਸ ਪੀਰੀਅਡ 'ਚ ਸਿਰਫ ਜਿਹੜੀ ਉਹ ਕੀਨਨੈਸ ਸੀ ਕਿ ਵੀ ਸੱਦਾ ਮੋਦੀ ਨੂੰ ਮਿਲੇ। ਔਰ ਦੂਜਾ ਹੁਣ ਹੋਇਆ ਕੀ ਔਰ ਕਿਸ ਕਦਰ ਇਹਦੀ ਡਿਜ਼ਾਸਟਰਸ ਵਿਜ਼ਿਟ ਰਹੀ ਕਿ ਕੋਈ ਵੀ ਜਿਹੜਾ ਟਰੰਪ ਦਾ ਨੋਮੀਨੀ ਜਿਹਨਾਂ ਦੀ ਕਨਫਰਮੇਸ਼ਨ ਹੋਣੀ ਹੈ ਉਹ ਐਸ ਜੈ ਸ਼ੰਕਰ ਨੂੰ ਨਹੀਂ ਮਿਲਿਆ। ਬਿਲਕੁਲ ਇੱਥੇ 3 ਦਿਨ ਐਂਡ ਉਹਨੂੰ ਬਲਿੰਕਨ ਨੂੰ ਜਾਂ ਜੈਕ ਸਲੀਵਾਨ ਜਿਹੜੇ ਆਲਰੇਡੀ ਆਊਟਗੋਇੰਗ ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੇ ਦੇ ਦਿੱਤਾ, ਲੇਕਿਨ ਕੋਈ ਪ੍ਰੈਸ ਰਿਲੀਜ਼ ਜਾਰੀ ਨਹੀਂ ਹੋਈ। ਕੋਈ ਬਾਈਲੈਟਰਲ ਕੀ ਡਿਸਕਸ ਵੀ ਕੀ ਹੋਣਾ ਸੀ, ਉਹ ਤਾਂ ਸਾਰੇ ਹੁਣ ਜਾ ਰਹੇ ਨੇ, ਉਹ ਤਾਂ ਸਮਾਨ ਪੈਕ ਕਰਨ 'ਤੇ ਲੱਗੇ ਨੇ, ਸਾਰੀ ਟੀਮ ਟਰੰਪ ਦੀ ਨੇ ਲੈਣਾ। ਔਰ ਸਭ ਤੋਂ ਵਰਸਟ ਇਹ ਹੋਇਆ ਵੀ ਟਰੰਪ ਨੇ ਤਾਂ ਕੀ ਮਿਲਣਾ ਸੀ। ਹਾਲਾਂਕਿ ਐਸ ਜੈ ਸ਼ੰਕਰ ਤਾਂ ਟਰੰਪ ਨਾਲ ਮਿਲ ਕੇ ਕਰਨਾ, ਕੋਈ ਵੀ ਆਫੀਸ਼ੀਅਲ ਨਹੀਂ ਮਿਲਿਆ ਔਰ ਈਵਨ ਇਨਵੀਟੇਸ਼ਨ ਵੀ ਨਹੀਂ, ਹੁਣ ਤੱਕ ਵੀ ਨਹੀਂ ਮਿਲਿਆ। ਹੁਣ ਅੱਜ ਅਸੀਂ 2 ਜਨਵਰੀ ਨੂੰ ਗੱਲ ਕਰ ਰਹੇ ਹਾਂ, ਹੁਣ ਜੇ ਮਿਲੇ ਵੀ ਤਾਂ ਉਹ ਜਿਹੜਾ ਉਹ ਬਿਲਕੁਲ ਨਿਕੰਮੇ ਵਰਗਾ ਕੰਮ ਹੋਏਗਾ। ਔਰ ਇਸ ਦੇ ਉੱਤੇ ਸਭ ਤੋਂ ਵਧੀਆ ਚੁਟਕੀ ਲਈ ਸੁਬਰਾਮਨੀਅਮ ਸਵਾਮੀ ਨੇ, ਜਿਹੜਾ RSS ਦਾ ਆਈਡੀਆਲੋਗ ਹੈ, ਔਰ ਉਹਨੇ ਟਵੀਟ ਕੀਤਾ, ਉਹਨੇ ਕਿਹਾ ਕਿ ਹੈਵਨਟ ਹੈਡ ਫੂਡ ਫॉर ਐਸ ਜੈ ਸ਼ੰਕਰ ਹੈਵਨਟ ਹੈਡ ਫੂਡ ਫॉर 2 days and waiting outside the White House for one invitation for Modi ji।
ਉਹਨੇ ਕਿਹਾ, ਵੇਟਰ ਵੀ ਉਹਨੇ ਕਿਹਾ ਇਹਦੇ 'ਚ ਕਿ ਵੀ ਐਸ ਜੈ ਸ਼ੰਕਰ ਇੱਕ ਵੇਟਰ ਵਾਂਗ ਵਾਈਟ ਹਾਊਸ ਦੇ ਬਾਹਰ 2 ਦਿਨ ਭੁੱਖਾ ਪਿਆਸਾ, ਵਾਕਿਆ ਹੀ ਉਹਦੀ ਜਦੋਂ ਮੈਂ ਸ਼ਕਲ ਵੀ ਦੇਖੀ ਮੈਂ ਕਿਹਾ ਕਰੋਨਿਕ ਕੌਨਸਟੀਪੇਸ਼ਨ ਤਾਂ ਹੈ ਹੀ ਹੈ, ਤਾਂ ਹੁਣ ਕਰੋਨਿਕ ਹੰਗਰ ਦਾ ਵੀ ਸ਼ਿਕਾਰ ਹੈ ਕਿ ਵੀ 2 ਦਿਨ ਬਿਨਾਂ ਭੁੱਖਾ, ਬਿਨਾਂ ਕੁਝ ਖਾਧੇ ਪੀਤੇ ਭੁੱਖਾ ਪਿਆਸਾ ਐਸ ਜੈ ਸ਼ੰਕਰ ਵਾਈਟ ਹਾਊਸ ਦੇ ਬਾਹਰ ਬੈਠਾ ਰਿਹਾ ਔਰ ਮੋਦੀ ਨੂੰ ਫਿਰ ਵੀ ਇਨਵੀਟੇਸ਼ਨ ਨਹੀਂ ਮਿਲਿਆ। ਹੁਣ ਜਦੋਂ ਇਸ ਹੱਦ ਤੱਕ ਚਲਾ ਜਾਏ ਕੁਝ, ਹੁਣ ਇਹ ਕਿੱਥੇ ਹੈ? ਔਰ ਬਹੁਤ ਸਾਰੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਵੀ ਕਰਸ ਕਰ ਰਹੇ ਨੇ ਕਿ ਵੀ ਕਿਸ ਲੈਵਲ ਦਾ, ਕਿੱਥੇ ਰੈਪੂਟੇਸ਼ਨ ਮੁਲਕ ਦਾ, ਕਿਸ ਲੈਵਲ ਦੇ ਉੱਤੇ ਗੱਲ। ਤੇ ਮੋਦੀ ਨੇ ਆਪਣੀ ਆਪਣੀ ਉਹ ਈਗੋ ਮਸਾਜ ਔਰ ਆਪਣਾ ਝੂਠਾ ਆਪਣੇ ਆਪ ਨੂੰ, ਕਿਉਂਕਿ ਉਹ ਕੀ ਉਹਨੂੰ ਕਹਿੰਦੇ ਨੇ ਕਿ ਵੀ ਥੋਥਾ ਚਨਾ ਬਾਜੇ ਘਨਾ, ਨਹੀਂ ਜਾਂ ਅੱਧ ਜਲ ਗਗਰੀ ਛਲਕਤ ਜਾਤ, ਜਿਹੜਾ ਉਹ ਅੱਧਾ ਭਰਿਆ ਹੁੰਦਾ ਘੜਾ ਉਹ ਛਲਕਦਾ ਜਾਂਦਾ। ਸੋ ਇਹ ਆਪਣੀ ਔਕਾਤ ਦਿਖਾ ਦਿੱਤੀ। ਹੁਣ ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹਨਾਂ ਦਾ ਹੀ ਆਈਡੀਆਲੋਗ ਐਸ ਸੁਬਰਾਮਨੀਅਮ ਕਹਿ ਰਿਹਾ ਕਿ ਭੁੱਖਾ ਪਿਆਸਾ 2 ਦਿਨ ਵੇਟਰ ਬਣ ਕੇ ਵਾਈਟ ਹਾਊਸ ਦੇ ਬਾਹਰ ਇਹ ਵੀ ਕਹਿੰਦਾ ਰਿਹਾ ਉੱਚੀ ਉੱਚੀ, ਸੁਣਿਆ ਵੀ ਹੋਣਾ ਕਈਆਂ ਨੇ ਕਿ ਭਈ ਅੱਲਾਹ ਕੇ ਨਾਮ पे और कुछ नहीं, ਭਗਵਾਨ ਸ਼੍ਰੀ ਰਾਮ, ਜਿਨ੍ਹਾਂ ਨੂੰ मोदी ਨੂੰ ਤਾਂ ਰਾਮ ਦਾ ਅਵਤਾਰ ਕਹਿਣ ਲੱਗ ਗਏ ਸੀ ਨਾ, ਵੀ ਰਾਮ के अवतार के लिए ये राम के नाम, यीशु के नाम एक निमंत्रण पत्र तो दे दो। ਇਹ ਹੈ ਜਦੋਂ ਜਿਹੜੀ ਹਕੀਕਤ ਸਾਹਮਣੇ ਆਉਂਦੀ ਹੈ। ਔਰ ਇਹ ਆਉਣ ਵਾਲਾ ਵਰ੍ਹਾ ਜੇ ਟਰੰਪ ਨੇ ਇਹ ਐਟੀਟਿਊਡ ਇੰਡੀਆ ਔਰ ਮੋਦੀ ਪ੍ਰਤੀ ਲਿਆ, ਫਿਰ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਨਾਂ ਦੇ ਨਾਲ ਕੀ ਹੋਣ ਜਾ ਰਿਹਾ ਹੈ ਵਰ੍ਹਾ 2025 ਦੇ ਵਿੱਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤਨੀ ਜ਼ਿਆਦਾ ਮਿਲਦੀ ਆਫਟਰ ਦਿਸ ਸ਼ਾਰਟ ਬ੍ਰੇਕ।